पंजाब के हालातां ते हरियाणा कमेटी के साबका प्रधान बलजीत सिंह दादूवाल का आया बयान। जलंधर लोक सभा की जिमनी चोण च उतरी ईसाई भाईचारे की नवीं बनी यूनाइटेड पंजाब पार्टी। फिनलैंड अधिकारत तौर पर बनया नाटो मैंबर। पंजाब के हालातां ते हरियाणा कमेटी के साबका प्रधान बलजीत सिंह दादूवाल का बयान सामने आया है। उन्होंने कहा कि पंजाब के हालात बहुत चिंताजनक बने हुए हैं। दहशत का माहौल है। पिछले 15 दिनों तो केंद्रीय पुलिस फोर्स पंजाब के अंदर छापेमारी कर रही है। पंजाब विच रहने वाले लोगों विच दहशत का माहौल है जो पंजाब लिए ठीक नहीं है। पंजाब विच निवेश करने लिए कोई व्यापारी राजी नहीं है। अजिहे विच पंजाब की बेहतरी लिए हर नागरिक की जिम्मेवारी बनती है कि आम नागरिक भी पंजाब भाईचारक सांझ लिए सहयोग देण। पंजाब सरकार अते पुलिस प्रशासन नूं सहयोग देना चाहिए है अते पंजाब का माहौल शांत होना चाहिए है। कानून अनुसार पुछगिछ होनी चाहिए है। किसी नाल कोई बेइंसाफी नहीं होनी चाहिए। सानू कानून की पालना करनी चाहिए है। अमृतपाल सिंह दे सरबत खालसा बुलाउण ते उन्होंने कहा कि पंजाब के हालात ठीक नहीं हैं। 1984-1986 विच सरबत खालसा होया अते फिर 2015 विच सरबत खालसा होया। पंथ की यह महान रवायत रही है। पंथ की बेहतरी लिए सरबत खालसा करना कोई गलत गल नहीं है। इस विच सारिਆਂ ਦਾ सहयोग जरूरी है। देखो मैं समझदा ਜਿਹੜੇ ਪੰਜਾਬ ਦੇ ਹਾਲਾਤ ਬਣੇ ਬੜੇ ਚਿੰਤਾਜਨਕ ਆ। ਦਹਿਸ਼ਤ ਦਾ ਮਾਹੌਲ ਆ ਪਿਛਲੇ 15 ਦਿਨਾਂ ਤੋਂ। ਜਿਸ ਤਰੀਕੇ ਦੇ ਨਾਲ ਥਾਂ ਤੇ ਪੁਲਿਸ ਫੋਰਸਾਂ ਕੇਂਦਰੀ ਫੋਰਸਾਂ ਪੰਜਾਬ ਦੇ ਵਿੱਚ ਛਾਪਾਮਾਰੀ ਕਰ ਰਹੀਆਂ ਨੇ, ਉਹਦੇ ਨਾਲ ਹਰ ਪੰਜਾਬੀ ਚਾਹੇ ਸਿੱਖ ਆ ਚਾਹੇ ਗੈਰ ਸਿੱਖ ਆ ਉਹਦੇ ਮਨ 'ਚ ਦਹਿਸ਼ਤ ਆ। ਤੇ ਮੈਂ ਸਮਝਦਾ ਇਹ ਪੰਥ ਤੇ ਪੰਜਾਬ ਵਾਸਤੇ ਚੰਗੀ ਨਹੀਂ ਆ। ਕੋਈ ਵੀ ਵਪਾਰੀ ਪੰਜਾਬ ਵਿੱਚ ਆ ਕੇ ਪੈਸੇ ਦੀ ਇਨਵੈਸਟਮੈਂਟ ਨਹੀਂ ਕਰੂਗਾ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ। ਮੈਂ ਸਮਝਦਾ ਇਹਦੇ ਵਾਸਤੇ ਹਰ ਇੱਕ ਨਾਗਰਿਕ ਜ਼ਿੰਮੇਵਾਰ ਆ। ਪੰਜਾਬ ਦੀ ਬਿਹਤਰੀ ਦੇ ਵਾਸਤੇ ਅਮਨ ਸ਼ਾਂਤੀ ਭਾਈਚਾਰਾ ਬਹਾਲ ਕਰਨ ਵਾਸਤੇ ਹਰ ਆਮ ਨਾਗਰਿਕ ਨੂੰ ਵੀ ਸਾਥ ਦੇਣਾ ਚਾਹੀਦਾ, ਸਰਕਾਰ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ, ਕਿ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤ ਹੋਵੇ। ਕੋਈ ਕਿਸੇ ਕੇਸ ਦੇ ਵਿੱਚ ਕਿਸੇ ਤਰ੍ਹਾਂ ਵੀ ਲੋੜੀਂਦਾ ਗੁਨਾਹਗਾਰ ਹੈ ਕਾਨੂੰਨ ਅਨੁਸਾਰ ਤਾਂ ਉਹਨੂੰ ਕਾਨੂੰਨ ਦੇ ਅਨੁਸਾਰ ਉਹਦੇ ਨਾਲ ਸਾਰੀ ਪੁੱਛ ਪੜਤਾਲ ਜਿਹੜੀ ਉਹ ਕੀਤੀ ਜਾਵੇ, ਉਹਨੂੰ ਜਾਂਚ 'ਚ ਸ਼ਾਮਲ ਕੀਤਾ ਜਾਵੇ। ਕਿਸੇ ਦੇ ਨਾਲ ਕੋਈ ਬੇਇਨਸਾਫੀ ਨਾ ਹੋਵੇ, ਧੱਕਾ ਨਾ ਹੋਵੇ, ਚਾਹੇ ਕੋਈ ਵੀ ਪਰਸਨ ਹੋਵੇ। ਤਾਂ ਮੈਂ ਸਮਝਦਾ ਵੀ ਸਾਰਿਆਂ ਨੂੰ ਸਾਨੂੰ ਜਿੱਥੇ ਅਸੀਂ ਜਿਸ ਧਰਤੀ ਦੇ ਖਿੱਤੇ 'ਤੇ ਰਹਿੰਦੇ ਉੱਥੇ ਕਾਨੂੰਨ ਨੂੰ ਫਾਲੋ ਕਰਨਾ ਚਾਹੀਦਾ। ਜਿਵੇਂ ਅਸੀਂ ਧਰਮ ਦੀ ਮਰਜ਼ਾਦਾ ਨੂੰ ਫਾਲੋ ਕਰਦੇ ਹਾਂ, ਧਾਰਮਿਕ ਮਰਜ਼ਾਦਾ, ਇਸੇ ਤਰ੍ਹਾਂ ਜਿਸ ਖਿੱਤੇ 'ਚ ਜਿਸ ਦੇਸ਼ ਵਿੱਚ ਰਹਿੰਦੇ ਹਾਂ, ਜਿਹੜਾ ਪੰਜਾਬ ਵਿੱਚ ਰਹਿੰਦਾ, ਭਾਰਤ ਵਿੱਚ ਰਹਿੰਦਾ, ਸਾਨੂੰ ਜਿਹੜਾ ਕਾਨੂੰਨ ਹੈ ਉਹਦਾ ਜਿਹੜਾ ਹੈਗਾ ਉਹ ਪਾਲਣ ਕਰਨਾ ਚਾਹੀਦਾ। ਕਾਨੂੰਨ ਤੋਂ ਬੇਕਾਨੂੰਨੀ ਗੱਲ ਨਾ ਸਰਕਾਰ ਨੂੰ, ਨਾ ਪ੍ਰਸ਼ਾਸਨ ਨੂੰ, ਨਾ ਆਮ ਨਾਗਰਿਕ ਨੂੰ ਕਰਨੀ ਚਾਹੀਦੀ ਆ। ਤੇ ਉਹਦੇ ਨਾਲ ਹੀ ਦੇਸ਼ ਤਰੱਕੀ ਕਰ ਸਕਦਾ, ਅਸੀਂ ਤਰੱਕੀ ਕਰ ਸਕਦੇ ਹਾਂ। ਜਿਹੜੇ ਹਾਲਾਤ ਆ ਨਾ ਪੰਜਾਬ ਦੇ, ਮੈਂ ਸਮਝਦਾ ਜਦੋਂ ਵੀ 1984 ਵੇਲੇ ਜਿਸ ਤਰ੍ਹਾਂ ਦੇ ਬਣੇ ਸੀ, 1986 ਸਰਬੱਤ ਖਾਲਸਾ ਹੋਇਆ, ਬਰਗਾੜੀ ਬੇਅਦਬੀ ਕਾਂਡ ਵਾਪਰਿਆ, ਤਾਂ ਫਿਰ 2015 ਸਰਬੱਤ ਖਾਲਸਾ ਹੋਇਆ। ਜਿਹੜਾ ਸਰਬੱਤ ਖਾਲਸਾ ਇਹ ਪੰਥ ਦੀ ਬਹੁਤ ਵੱਡੀ ਇੱਕ ਪਰੰਪਰਾ ਰਹੀ ਹੈ ਸ਼ੁਰੂ ਤੋਂ। ਪੰਥ ਦੇ ਕੋਈ ਜਿਹੜਾ ਹੈਗਾ ਬਿਹਤਰ ਭਵਿੱਖ ਦੇ ਵਾਸਤੇ ਸਰਬੱਤ ਖਾਲਸਾ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਇਹਦੇ ਵਾਸਤੇ ਸਮੁੱਚੀਆਂ ਪੰਥਕ ਧਿਰਾਂ, ਸੰਪਰਦਾਵਾਂ, ਟਕਸਾਲਾਂ, ਜਥੇਬੰਦੀਆਂ ਸਭ ਦਾ ਜਿਹੜਾ ਉਹ ਸਹਿਯੋਗ ਜ਼ਰੂਰੀ ਹੈ। ਕਿਸੇ ਇੱਕ ਵਿਅਕਤੀ ਦੇ, ਚਾਹੇ ਉਹ ਮੈਂ ਆ, ਚਾਹੇ ਉਹ ਭਾਈ ਅਮਰਤਪਾਲ ਸਿੰਘ ਆ, ਚਾਹੇ ਕੋਈ ਹੋਰ ਆ, ਕਿਸੇ ਇੱਕ ਵਿਅਕਤੀ ਦੇ ਕਹਿਣ 'ਤੇ ਸਰਬੱਤ ਖਾਲਸਾ ਨਹੀਂ ਹੁੰਦਾ। ਸਰਬੱਤ ਖਾਲਸਾ ਜਿਹੜਾ ਇਹ ਪੰਥ ਦਾ ਬਹੁਤ ਵੱਡਾ ਸਿਧਾਂਤ ਆ ਤੇ ਸਾਰੇ ਬਹੁਤ ਗਿਣਤੀ ਜਿਹੜੀ ਉਹ ਸਹਿਮਤ ਹੋ ਕੇ ਪੰਥ ਦੇ ਬਿਹਤਰ ਭਵਿੱਖ ਦੇ ਵਾਸਤੇ ਸਰਬੱਤ ਖਾਲਸਾ ਕਰ ਸਕਦੀ। ਪਰ ਉਹ ਐਡੀ ਛੇਤੀ ਦੇ ਨਾਲ ਮੈਂ ਸਮਝਦਾ ਅੱਜ 3 ਤਰੀਕ ਹੋ ਚੁੱਕੀ ਆ ਤੇ 14 ਤਰੀਕ 10 ਦਿਨਾਂ ਦੇ ਵਿੱਚ ਸਰਬੱਤ ਖਾਲਸਾ ਕਰਨਾ ਜਿਹੜਾ ਉਹ ਮੈਂ ਸਮਝਦਾ ਉਹ ਮੁਮਕਿਨ ਨਹੀਂ ਆ। ਬੜੀ ਮੁਸ਼ਕਲ ਗੱਲ ਆ। ਸਰਬੱਤ ਖਾਲਸੇ ਵਾਸਤੇ, ਪੰਥਕ ਇਕੱਠ ਵਾਸਤੇ ਬਹੁਤ ਵੱਡੀ ਜਿਹੜੀ ਤਿਆਰੀ ਆ, ਬਹੁਤ ਵੱਡੇ ਜਿਹੜੇ ਮਸਲੇ ਮੁੱਦੇ ਆ ਉਹ ਸਾਰੇ ਜਿਹੜੇ ਉਹ ਤੈਅ ਹੋਣੇ ਚਾਹੀਦੇ ਆ। फिनलैंड अज अधिकारत तौर पर दुनिया के सब तो वड्डे सुरक्षा गठजोड़ उत्तरी एटलांटिक संधि संगठन नाटो का मैंबर बन जाएगा। इसके गुआढ़ी रूस ने चेतावनी दी है कि जे नाटो अपने 31वें मैंबर राज के खेतर से वाधू सैनिक ज जंगी साजो समान तैनात करता है तो वह फिनलैंड की सरहद के नेड़े अपनी रक्षा प्रणाली को मजबूत करेगा। रूस ते फिनलैंड विचाले 1340 किलोमीटर की सरहद है। फिनलैंड का नीला चिट्टा झंडा बर्लिन विच नाटो के हैडकुआर्टर के बाहर होर मैंबर देशों के झंडिਆਂ के नाल लहराया जाएगा। सूबे अंदर हाल ही विच ਵਧਾਈ पंजाब पुलिस और केंद्रीय सुरक्षा बलों की तैनाती से तिखा प्रतिकरम देंदे श्रोमणी गुरुद्वारा प्रबंधक कमेटी के प्रधान एडवोकेट हरजिंदर सिंह धामी ने पंजाब और केंद्र सरकारों ते निशाना साधिया।
ਧਾਮੀ ਨੇ ਕਿਹਾ ਕਿ ਦੋਵੇਂ ਸਰਕਾਰਾਂ ਸਾਂਝੇ ਪਰ ਲੁਕਵੇਂ ਏਜੰਡੇ ਤਹਿਤ ਸੂਬੇ ਦੇ ਲੋਕਾਂ 'ਚ ਡਰ ਪੈਦਾ ਕਰਨਾ ਚਾਹੁੰਦੀਆਂ ਹਨ। ਕਿਸੇ ਸਮੇਂ ਕਾਂਗਰਸ ਵੀ ਇਸ ਰਾਹ ਤੇ ਚੱਲੀ ਸੀ ਤੇ ਫੇਲ ਹੋਣ ਤੋਂ ਬਾਅਦ ਟਿਕ ਕੇ ਬੈਠ ਗਈ, ਪਰ ਹੁਣ ਮੌਜੂਦਾ ਪੰਜਾਬ ਅਤੇ ਕੇਂਦਰ ਸਰਕਾਰ ਵੀ ਇਸੇ ਨੀਤੀ ਤੇ ਚੱਲ ਰਹੀਆਂ ਹਨ। ਇਹ ਸਾਰਾ ਕੁਝ 2024 ਦੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਵੱਡੀ ਗਿਣਤੀ ਵਿੱਚ ਗੁਰੂ ਘਰਾਂ ਦੇ ਬਾਹਰ ਫੋਰਸ ਲਾਉਣ ਨਾਲ ਲੋਕਾਂ 'ਚ ਡਰ ਪੈਦਾ ਹੋਇਆ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਸ਼੍ਰੋਮਣੀ ਕਮੇਟੀ ਦੀ ਸਿੰਘ ਸਜੋ ਅੰਮ੍ਰਿਤ ਛਕੋ ਲਹਿਰ ਦੇ ਤਹਿਤ ਕੀਤੇ ਖਾਲਸਾਈ ਮਾਰਚ ਨੂੰ ਸ਼੍ਰੀ ਧਾਮੀ ਨੇ ਰਵਾਨਾ ਕੀਤਾ। ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਥਾਨਕ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਅਤੇ ਯੂਕੇ ਦੇ ਲਾਇਨਸ ਕਲੱਬ ਨਾਲ ਸਾਂਝੇ ਰੂਪ ਵਿੱਚ ਲਗਾਏ ਜਾ ਰਹੇ ਵਿਦਿਆਰਥੀ ਕੈਂਪ ਦਾ ਉਦਘਾਟਨ ਕੀਤਾ। ਇਹ ਪਵਿੱਤਰ ਧਰਤੀ ਖਾਲਸੇ ਦੀ ਜਨਮ ਭੂਮੀ ਆ। ਉਹਦੇ ਨਾਲ ਦੇ ਨਾਲ ਸਤਿਗੁਰੂ ਜੀ ਨੇ ਲੰਮਾ ਸਮਾਂ ਇਸ ਧਰਤੀ ਤੇ ਰਹਿ ਕੇ ਖਾਲਸੇ ਨੂੰ ਜਿੱਥੇ ਆਪਣੀ ਵਿਰਾਸਤ ਬਖਸ਼ਿਸ਼ ਕੀਤੀ, ਉੱਥੇ ਖਾਲਸੇ ਨੂੰ ਜਾਹੋ ਜਲਾਲ ਮਹੱਲੇ ਦੇ ਰੂਪ ਦੇ ਵਿੱਚ ਵੀ ਬਖਸ਼ਿਸ਼ ਕੀਤਾ। ਤੇ ਵਿਸਾਖੀ ਨੂੰ ਆਮ ਹਰ ਇੱਕ ਸਿੱਖ ਦੀ ਚਾਹਨਾ ਹੁੰਦੀ ਆ ਵੀ ਮੈਂ ਤਖਤ ਕੇਸਗੜ੍ਹ ਸਾਹਿਬ ਤੇ ਜਾ ਕੇ ਅੰਮ੍ਰਿਤਪਾਨ ਕਰਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਾਲ ਇਹ ਮੁਹਿੰਮ ਆਰੰਭੀ ਸੀ, ਸਿੰਘ ਸਜੋ ਅੰਮ੍ਰਿਤ ਛਕੋ। ਉਹਦਾ ਬਹੁਤ ਵੱਡਾ ਰਿਸਪੌਂਸ ਮਿਲਿਆ ਸੀ। ਤੇ ਇਸ ਵਾਰ ਕਿਉਂਕਿ ਬੰਦੀ ਸਿੰਘਾਂ ਦਾ ਇਹ ਵੀ ਇੱਕ ਕੌਮੀ ਮੁੱਦਾ ਆ ਤੇ ਉਹ ਦਸਤਕ ਦੀ ਮੁਹਿੰਮ ਸ਼ੁਰੂ ਕੀਤੀ ਗਈ। ਹੁਣ ਅਸੀਂ ਬੈਠ ਕੇ ਫੈਸਲਾ ਕੀਤਾ ਕਿ ਵਿਸਾਖੀ ਤੋਂ ਬਾਅਦ ਇਹ ਜਿਹੜੀ ਧਰਮ ਪ੍ਰਚਾਰ ਦੀ ਲਹਿਰ ਆ, ਇਹਨੂੰ ਪੂਰੇ ਜੋਸ਼ ਖਰੋਸ਼ ਦੇ ਨਾਲ ਮੁੜ ਜਿੱਦਾਂ ਪਹਿਲਾਂ ਅਸੀਂ ਰੱਖਿਆ ਸੀ ਉਵੇਂ ਹੀ ਹਰ ਇੱਕ ਹਲਕੇ ਦੇ ਵਿੱਚ 1-1, 2-2, 3-3 ਅੰਮ੍ਰਿਤ ਸੰਚਾਰ ਨਾਲ ਕੀਰਤਨ ਦਰਬਾਰ ਹੋਣਗੇ। ਤੇ ਇੱਥੋਂ ਇਸ ਧਰਤੀ ਤੋਂ ਚਾਵਲਾ ਸਾਹਿਬ ਨੇ ਕੁਛ ਛੇਤੀ ਕਰ ਲਈ, ਛੇਤੀ ਨਹੀਂ ਕਰ ਲਈ ਪਏ, ਆਬਜੈਕਟ ਵੀ ਇਹੋ ਹੀ ਆ। ਇਹਨਾਂ ਨੇ ਅੱਜ ਇੱਥੋਂ ਇਹ ਜਿਹੜਾ ਖਾਲਸਾ ਮਾਰਚ ਆਬਜੈਕਟ ਇਹਦਾ ਵੀ ਅੰਮ੍ਰਿਤ ਛਕੋ ਸਿੰਘ ਸਜੋ ਦਾ ਹੀ ਆ। ਸੋ ਉਹਦੀ ਜਿਹੜੀ ਸ਼ੁਰੂਆਤ ਕੀਤੀ ਆ ਤੇ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਤੇ ਖਾਲਸੇ ਪੰਥ ਨੂੰ ਵੀ ਤੇ ਸਮੁੱਚੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਦੇ ਪਾਤਰ ਬਣੀਏ। ਇਹ ਜਿਹੜਾ ਖਾਲਸੇ ਦਾ ਜਨਮ ਦਿਹਾੜਾ ਆ ਰਿਹਾ, ਵੱਧ ਤੋਂ ਵੱਧ ਲਾਹਾ ਰਹੀਏ। ਪੰਜਾਂ ਪਾਸੋਂ ਖੰਡੇ ਦੀ ਪੌੜ ਲੈ ਕੇ ਇਹ ਲੋਕ ਤੇ ਪਰਲੋਕ ਜਿਹੜੇ ਆ ਇਹ ਸੁਹੇਲੇ ਕਰੀਏ। ਸੋ ਸਾਰੀ ਸੰਗਤ ਨੂੰ ਬੇਨਤੀ ਆ ਵੀ ਇਸ ਮਾਰਚ ਦੇ ਵਿੱਚ ਭਾਵੇਂ ਇਹ ਛੋਟਾ ਵੱਡਾ ਮਾਰਚ ਨਹੀਂ, ਪਰ ਖਾਲਸਾਈ ਵਿਰਾਸਤ ਦੇ ਵਿੱਚ ਅਕਾਲੀ ਫੂਲਾ ਸਿੰਘ ਜੀ ਸਿੰਘ ਸਾਹਿਬ, ਜਿਨ੍ਹਾਂ ਦਾ ਆਪਾਂ ਪਿੱਛੇ 200 ਸਾਲਾ ਸ਼ਹੀਦੀ ਦਿਹਾੜਾ ਮਨਾ ਕੇ ਹਟੇ ਹਾਂ। ਇਸੇ ਤਰ੍ਹਾਂ ਪੰਥ ਦੇ ਮਹਾਨ ਜਰਨੈਲ ਜੱਸਾ ਸਿੰਘ ਜੀ ਰਾਮਗੜ੍ਹੀਆ, ਜਿਨ੍ਹਾਂ ਦਾ 300 ਸਾਲਾ ਉਹ ਜਨਮ ਦਿਹਾੜਾ ਆ ਰਿਹਾ, ਜਿਨ੍ਹਾਂ ਨੇ ਦਿੱਲੀ ਨੂੰ ਕਈ ਵਾਰੀ, ਇੱਕ ਵਾਰੀ ਨਹੀਂ ਬਹੁਤ ਵਾਰੀ ਫਤਿਹ ਕੀਤਾ। ਉਹਦੀ ਵੀ ਸ਼ੁਰੂਆਤ ਹੋ ਜਾਣੀ ਆ। ਉਹਦੀ ਸ਼ੁਰੂਆਤ ਅਸੀਂ ਹੁਣ ਦਿੱਲੀ ਤੋਂ ਕਰ ਰਹੇ ਹਾਂ। ਉੱਥੇ 2-3 ਦਿਨ ਦੇ ਲਗਾਤਾਰ ਸਮਾਗਮ ਹੋਣਗੇ। ਫਿਰ ਤੋਂ ਫਤਿਹ ਮਾਰਚ ਖਾਲਸੇ ਜਾਹੋ ਜਲਾਲ ਦੇ ਨਾਲ ਉਹ ਵੀ ਲਗਭਗ 25 ਤਰੀਕ ਨੂੰ ਆ ਕੇ ਪੰਜਾਬ ਦੇ ਵਿੱਚ ਉਹਦੀ ਸਮਾਪਤੀ ਹੋਊਗੀ ਤੇ 5 ਮਈ ਨੂੰ ਵੱਡਾ ਜਿਹੜਾ ਉਹ ਦਿਹਾੜਾ ਮਨਾਇਆ ਜਾਊਗਾ। ਸੋ ਅੱਜ ਜਿਹੜੀ ਆ ਸ਼ੁਰੂਆਤ ਇਹਨੇ ਕੀਤੀ ਆ ਚਾਵਲਾ ਸਾਹਿਬ ਨੇ, ਇਹ ਮੈਂ ਸਮਝਦਾ ਹਰ ਇੱਕ ਹਲਕੇ ਦੇ ਵਿੱਚ ਜਿੱਦਾਂ ਕਹਿ ਲਈਦਾ ਵੀ ਹੁਣ ਮੌਕੇ ਦੀ ਮੰਗ ਆ, ਸਮੇਂ ਦੀ ਮੰਗ ਆ ਕਿ ਵੱਧ ਤੋਂ ਵੱਧ ਅੰਮ੍ਰਿਤ ਸੰਚਾਰ ਦੀਆਂ ਇਹ ਬਹੀਰਾਂ ਦੇ ਵਿੱਚ ਆਪਣਾ ਆਪਣਾ ਹਲਕੇ ਦਾ ਯੋਗਦਾਨ ਪਾਈਏ ਤੇ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਇਹ ਜਿਹੜੀ ਲਹਿਰ ਆ ਇਹਨੂੰ ਦਿਨ ਦੁੱਗਣੀ ਰਾਤ ਚੌਗਣੀ ਜਿਹੜੀ ਆ ਸਤਿਗੁਰੂ ਜੀ ਮਿਹਨਤ ਬਖਸ਼ਿਸ਼ ਕਰਨ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਉਹਨਾਂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਛਕੋ ਸਿੰਘ ਸਜੋ ਲਹਿਰ ਦੇ ਨੂੰ ਮੁੱਖ ਰੱਖ ਕੇ ਜੋ ਇਸ ਇਲਾਕੇ ਅੰਦਰ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਅੰਦਰ ਮਾਰਚ ਸ਼ੁਰੂ ਕੀਤਾ ਗਿਆ, ਉਸ ਦੀ ਉਹਨਾਂ ਵੱਲੋਂ ਆਰੰਭਤਾ ਕੀਤੀ ਗਈ ਹੈ। ਇਹ ਮਾਰਚ ਜੋ ਪਿੰਡ ਜਾਏਗਾ ਤੇ ਹਰ ਪਿੰਡ ਦੇ ਵਿੱਚ ਇਹ ਹੋਕਾ ਦਿੱਤਾ ਜਾਏਗਾ ਕਿ ਅੰਮ੍ਰਿਤ ਛਕੋ ਸਿੰਘ ਸਜੋ, ਕਿਉਂਕਿ ਸਾਨੂੰ ਇਸ ਚੀਜ਼ ਦਾ ਮਾਣ ਹੈ ਕਿ ਖਾਲਸਾ ਪੰਥ ਦਾ ਇਹ ਤਖਤ ਕੇਸਗੜ੍ਹ ਸਾਹਿਬ ਉਹ ਮਹਾਨ ਤਖਤ ਹੈ ਜਿੱਥੇ ਸਤਿਗੁਰਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਅਤੇ ਸਾਨੂੰ ਸਾਰਿਆਂ ਨੂੰ ਘੱਟੋ ਘੱਟ ਇਸ ਇਲਾਕੇ ਵਾਲਿਆਂ ਨੂੰ ਇਹ ਦੁਨੀਆ ਵਿੱਚ ਇੱਕ ਸੁਨੇਹਾ ਦੇਣਾ ਚਾਹੀਦਾ, ਕਿਉਂਕਿ ਹਰ ਸਿੱਖ ਨੂੰ ਚਾਹੇ ਕਿਤੇ ਵੀ ਕੋਈ ਵਸਦਾ ਉਸ ਨੂੰ ਅਨੰਦਪੁਰ ਦਾ ਵਾਸੀ ਬਣਾਇਆ
ਤੋਂ ਵਾਸੀ ਤਾਂ ਹੀ ਬਣੇਗਾ ਜੇ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਤੇ ਸਾਹਿਬ ਕੌਰਾਂ ਨੂੰ ਆਪਣੀ ਮਾਂ ਸਮਝੇਗਾ। ਤੇ ਇਸ ਵਾਸਤੇ ਅੱਜ ਇਸ ਮਕਸਦ ਨੂੰ ਲੈ ਕੇ ਅਸੀਂ ਪਿੰਡ ਪਿੰਡ ਦਾ ਇਹ ਪ੍ਰੋਗਰਾਮ ਲਿਖਿਆ ਜੋ 13 ਤਰੀਕ ਤੱਕ ਚੱਲੇਗਾ। 14 ਤਰੀਕ ਨੂੰ ਵਿਸਾਖੀ ਵਾਲੇ ਦਿਨ ਫਿਰ ਵੱਡੇ ਪੱਧਰ ਤੇ ਅੰਮ੍ਰਿਤ ਸੰਚਾਰ ਕੀਤਾ। ਵਾਇਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਹਰਜੀਤ ਸਿੰਘ ਦੇ ਵਕੀਲ ਵੱਲੋਂ ਹਾਰਬੀਅਸ ਕਾਰਪਸ ਪਟੀਸ਼ਨ ਪਾ ਕੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਹੋਇਆ ਹੈ, ਜਿਸ ਦੇ ਜਵਾਬ ਵਿੱਚ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਹਰਜੀਤ ਸਿੰਘ ਦੀ ਪੁਲਿਸ ਵੱਲੋਂ ਗ੍ਰਿਫਤਾਰੀ ਕੀਤੀ ਗਈ ਸੀ। ਉਹਨਾਂ ਖਿਲਾਫ ਪੁਲਿਸ ਨੇ ਭੜਕਾਉਣ ਦੇ ਨਾਲ ਅਜਨਾਲਾ ਹਿੰਸਾ ਵਿੱਚ ਸ਼ਾਮਿਲ ਹੋਣ ਦਾ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਅੱਜ ਜੱਜ ਨੇ ਕਿਹਾ ਕਿ ਇਹ ਸਾਰਾ ਮਾਮਲਾ ਅੰਮ੍ਰਿਤਪਾਲ ਸਿੰਘ ਦੀਆਂ ਹੋਰ ਪਟੀਸ਼ਨਾਂ ਨਾਲ ਮਿਲਦਾ ਜੁਲਦਾ ਹੈ। ਇਸੇ ਲਈ 11 ਅਪ੍ਰੈਲ ਨੂੰ ਮਾਮਲੇ ਨਾਲ ਸੰਬੰਧਿਤ ਹੋਰ ਕੇਸਾਂ ਦੇ ਨਾਲ ਹੀ ਇਸ ਦੀ ਸੁਣਵਾਈ ਕੀਤੀ ਜਾਵੇਗੀ। ਪਿਛਲੀ ਸੁਣਵਾਈ ਦੌਰਾਨ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਹਲਫਨਾਮਾ ਫਾਈਲ ਕਰਕੇ ਸਾਫ਼ ਕੀਤਾ ਸੀ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੂੰ ਪੁਲਿਸ ਨੇ ਡਿਟੇਨ ਨਹੀਂ ਕੀਤਾ ਹੈ, ਜਦਕਿ ਵਾਰ-ਵਾਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਕੀਲ ਵੱਲੋਂ ਗ੍ਰਿਫਤਾਰੀ ਦਾ ਦਾਅਵਾ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਮੌਸਮੀ ਮੀਂਹ ਦੀ ਮਾਰ ਨਾਲ ਖਰਾਬ ਹੋਈਆਂ ਫਸਲਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਪੀੜਿਤ ਕਿਸਾਨਾਂ ਨੂੰ 50,000 ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ। ਸੁਖਬੀਰ ਬਾਦਲ ਨੇ ਟਵੀਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਜਾਰੀ ਕਰਨ ਜਿਨ੍ਹਾਂ ਦੀ ਕਣਕ ਦੀ ਫਸਲ ਮੀਂਹ ਅਤੇ ਗੜੇਮਾਰੀ ਕਾਰਨ ਤਬਾਹ ਹੋ ਗਈ ਹੈ। ਉਹ ਕਿਸ ਦੀ ਉਡੀਕ ਕਰ ਰਹੇ ਹਨ। 20 ਲੱਖ ਹੈਕਟੇਅਰ ਵਿੱਚ ਫਸਲ ਦੀ ਪੂਰੀ ਤਬਾਹੀ ਸਭ ਦੇ ਸਾਹਮਣੇ ਹੈ। ਖੇਤੀ ਮਾਹਰਾਂ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਮਾਲੀਆ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਵੱਧ ਤੋਂ ਵੱਧ ਨੁਕਸਾਨ ਦੀ ਭਰਪਾਈ ਨਾ ਕਰ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦਾ ਅਰਥ ਇਹ ਹੈ ਕਿ ਆਪ ਸਰਕਾਰ ਕਿਸਾਨਾਂ ਨੂੰ 15,000 ਰੁਪਏ ਪ੍ਰਤੀ ਏਕੜ ਦਾ ਮਾਮੂਲੀ ਮੁਆਵਜ਼ਾ ਦੇਣ ਤੋਂ ਭੱਜ ਰਹੀ ਹੈ। ਕਿਸਾਨਾਂ ਨਾਲ ਬੇਇਨਸਾਫੀ ਹੋਣ ਤੇ ਅਕਾਲੀ ਦਲ ਅੰਦੋਲਨ ਸ਼ੁਰੂ ਕਰੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਨਿੰਦਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਵਿਸ਼ੇਸ਼ ਹਾਲਾਤਾਂ ਕਾਰਨ ਕਣਕ ਦੇ ਦਾਣਿਆਂ ਵਿੱਚ ਜ਼ਿਆਦਾ ਨਮੀ ਅਤੇ ਬਦਰੰਗ ਹੋਣ ਤੇ ਕੋਈ ਮੁੱਲ ਕਟੌਤੀ ਨਾ ਕਰਨ ਲਈ ਨਹੀਂ ਕਿਹਾ। ਇਸ ਸੰਬੰਧੀ ਕਿਸਾਨਾਂ ਦੇ ਡਰ ਨੂੰ ਦੂਰ ਨਹੀਂ ਕੀਤਾ ਗਿਆ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਵਰਗੀ ਵੱਡੀ ਸ਼ਖਸੀਅਤ ਦੇ ਨਾਲ ਬਹੁਤ ਗਲਤ ਹੋਇਆ ਹੈ। ਜਾਨ ਮਾਲ ਦੀ ਰਖਵਾਲੀ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਮੂਸੇਵਾਲਾ ਦੀ ਸੁਰੱਖਿਆ ਵਿੱਚ ਕਮੀ ਕਿਉਂ ਕੀਤੀ ਗਈ? ਅੱਜ ਮੇਰੀ ਸਿਕਿਉਰਿਟੀ ਵੀ ਘਟਾ ਦਿੱਤੀ ਗਈ ਹੈ। ਜਿਵੇਂ ਉਹਨੂੰ ਮਰਵਾਇਆ ਗਿਆ ਸੀ ਉਵੇਂ ਹੀ ਮੈਨੂੰ ਮਰਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੂਸੇਵਾਲਾ ਪੈਸੇ ਲਈ ਸਿਆਸਤ ਵਿੱਚ ਨਹੀਂ ਆਇਆ ਸੀ, ਉਹ ਵੱਡੀਆਂ ਤਾਕਤਾਂ ਦੇ ਖਿਲਾਫ ਬੋਲਦਾ ਸੀ। ਉਹਨਾਂ ਕਿਹਾ ਕਿ ਗੈਂਗਸਟਰ ਕੋਈ ਹੋਰ ਨਹੀਂ, ਸਾਡੇ ਹੀ ਭਟਕੇ ਹੋਏ ਨੌਜਵਾਨ ਹਨ ਜਿਨ੍ਹਾਂ ਨੂੰ ਸਰਕਾਰਾਂ ਸਿਆਸਤ ਲਈ ਵਰਤਦੀਆਂ ਹਨ। ਸਿਆਸਤਦਾਨ ਅਜਿਹੇ ਭਟਕੇ ਹੋਏ ਨੌਜਵਾਨਾਂ ਨੂੰ ਵਰਤਦੇ ਹਨ। ਅੱਜ ਦੁਨੀਆ ਵਿੱਚ ਸਭ ਤੋਂ ਵੱਡਾ ਬੋਝ ਮੂਸੇਵਾਲਾ ਦੇ ਪਿਤਾ ਨੇ ਚੁੱਕਿਆ ਹੋਇਆ ਹੈ। ਬਾਪ ਦੇ ਕੰਧੇ ਉੱਤੇ ਬੇਟੇ ਦੀ ਅਰਥੀ ਸਭ ਤੋਂ ਵੱਡਾ ਬੋਝ ਹੁੰਦਾ ਹੈ। ਗੈਂਗਸਟਰ ਪੁਲਿਸ ਹਿਰਾਸਤ ਵਿੱਚ ਹੁੰਦੇ ਹਨ। ਜੇਲ੍ਹਾਂ ਦੀ ਖਾਸ ਗੱਲ ਹੈ, ਜੇਲ੍ਹਾਂ ਵਿੱਚ 10 ਰੁਪਏ ਦੀ ਜ਼ਰਦੇ ਦੀ ਪੁੜੀ 2000 ਰੁਪਏ ਵਿੱਚ ਵਿਕਦੀ ਹੈ। ਜੇਲ੍ਹਾਂ ਦੇ ਆਲੇ ਦੁਆਲੇ ਹਜ਼ਾਰਾਂ ਸੈਟੇਲਾਈਟ ਲਗਾ ਦਿਓ ਤੇ ਜੇਲ੍ਹਾਂ ਵਿੱਚ 10 ਲੱਖ ਫੋਨ ਸੁੱਟ ਦਿਓ, ਇੱਕ ਵੀ ਨਹੀਂ ਚੱਲੇਗਾ। ਪਰ ਫਿਰ ਵੀ ਗੈਂਗਸਟਰਾਂ ਦੀਆਂ ਅੰਦਰੋਂ ਵੀਡੀਓ ਚੱਲਦੀਆਂ ਹਨ। ਜੇਲ੍ਹਾਂ ਨੂੰ ਤਾਂ ਅਪਰਾਧ ਦੇ ਸੁਵਿਧਾ ਸੈਂਟਰ ਬਣਾਇਆ ਗਿਆ ਹੈ। ਮੂਸੇਵਾਲਾ ਵਰਗਿਆਂ ਦੀ ਸਿਕਿਉਰਿਟੀ ਤੁਸੀਂ ਘਟਾ ਦਿੱਤੀ ਹੈ ਤੇ ਗੈਂਗਸਟਰਾਂ ਨੂੰ Z+ ਸਿਕਿਉਰਿਟੀ ਦੇ ਰਹੇ ਹੋ। ਮੂਸੇਵਾਲਾ ਦੀ ਮੌਤ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ। ਮੇਰੀ ਸੁਰੱਖਿਆ ਘਟਾਉਣ ਨਾਲ ਮੈਂ ਚੁੱਪ ਨਹੀਂ ਹੋਵਾਂਗਾ। CM ਮਾਨ ਨੂੰ ਚੁਣੌਤੀ ਦਿੰਦਿਆਂ ਸਿੱਧੂ ਨੇ ਕਿਹਾ ਕਿ ਇਹ ਜੋ 13 ਵੀ ਰਹਿ ਗਏ ਹਨ, ਬੇਸ਼ੱਕ ਇਹ ਵੀ ਵਾਪਸ ਲੈ ਲਓ। ਪੁਲਿਸ ਕਮਜ਼ੋਰ ਨਹੀਂ ਹੈ, ਦਿੱਤੇ ਜਾਣ ਵਾਲੇ ਆਰਡਰ ਪੁਲਿਸ ਨੂੰ ਕਮਜ਼ੋਰ ਕਰਦੇ ਹਨ। ਸਿੱਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਤੰਜ ਕੱਸਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਸੀ ਕਿ ਉਹ ਪੰਜਾਬ ਵਿੱਚ ਤਰੱਕੀ ਦੇ ਇੰਨੇ ਮੌਕੇ ਪੈਦਾ ਕਰਨਗੇ ਕਿ ਬਾਹਰੋਂ ਗੋਰੇ ਨੌਕਰੀ ਕਰਨ ਲਈ ਆਉਣਗੇ, ਪਰ ਮਾਨ ਦੇ ਤਾਂ ਖੁਦ ਦੇ ਬੱਚੇ ਬਾਹਰ ਹਨ। ਪੰਜਾਬ ਦੇ ਹਾਲਾਤਾਂ ਨੇ ਲੋਕਾਂ ਨੂੰ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ ਹੈ। ਸਿੱਧੂ ਨੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਾਨੂੰ ਸੂਬਾ ਬਚਾਉਣਾ ਚਾਹੀਦਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਵੀਡੀਓ ਉੱਤੇ ਸਰਕਾਰ ਨੇ ਕਮੇਟੀ ਬਣਾਏ ਜਾਣ ਦਾ ਦਾਅਵਾ ਕੀਤਾ ਸੀ, ਪਰ ਹਾਲੇ ਤੱਕ ਰਿਪੋਰਟ ਕਿਉਂ ਨਹੀਂ ਆਈ ਅਤੇ ਨਾ ਹੀ ਸਾਨੂੰ ਰਿਪੋਰਟ ਬਣਾਉਣ ਦਾ ਕੋਈ ਸਮਾਂ ਦਿੱਤਾ ਗਿਆ ਹੈ। ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਸਿੱਧੂ ਨੇ ਸਪਸ਼ਟੀਕਰਨ ਕੀਤਾ ਕਿ ਜਦੋਂ ਸਹੀ ਸਮਾਂ ਆਵੇਗਾ ਉਦੋਂ ਉਹ ਖੁਦ ਸਵਾਲ ਲੈਣਗੇ, ਪਰ ਅੱਜ ਉਹਨਾਂ ਨੇ ਸਿਰਫ ਮੀਡੀਆ ਨੂੰ ਐਡਰੈਸ ਹੀ ਕਰਨਾ ਸੀ। ਕਿ ਅਸੀਂ ਆਸ ਕਰਦੇ ਹਾਂ ਕਿ ਸਿੱਧੂ, ਮੈਂ ਚੱਟਾਨ ਵਾਂਗ ਖੜਾ ਤੁਹਾਡੇ ਨਾਲ, ਚੱਟਾਨ ਵਾਂਗ। ਮੈਨੂੰ ਇੱਕੋ ਚੀਜ਼ ਆਉਂਦੀ ਹੈ, ਸੱਚ ਕਹਿਣਾ। ਸੱਚ ਸੁਣਨ ਦਾ ਕਿਸੇ 'ਚ ਮਾਦਾ ਨਹੀਂ, ਮੇਰਾ ਕਸੂਰ ਨਹੀਂ। ਮੈਂ ਕਿਸੇ ਅਹੁਦੇ ਲਈ, ਕਿਸੇ ਪੋਸਟ ਲਈ, ਕਿਸੇ ਚੀਜ਼ ਲਈ ਨਹੀਂ ਲੜ ਰਿਹਾ, ਅਗਲੀ ਪੀੜ੍ਹੀ ਲਈ ਲੜ ਰਹੀ। ਅੱਜ ਅਖੀਰ 'ਚ ਸਵਾਲ ਇਹ ਫੇਰ ਪੁੱਛਦਾ ਮੈਂ, ਔਰ ਐਂਡ ਕਰਦਾ ਇੱਥੇ, ਸਮਝੇ ਨਹੀਂ? ਕਿਉਂਕਿ ਮੈਂ ਐਡਰੈਸ ਕਿਹਾ ਸੀ, ਮੈਂ ਕਿਸੇ ਪਾਸੇ ਹੋਰ ਭਟਕਾਉਣਾ ਨਹੀਂ ਚਾਹੁੰਦਾ ਇਸ ਮੁੱਦੇ ਨੂੰ। ਕਿਤੇ ਕੋਈ ਹੋਰ ਸਵਾਲ ਕਰੂ, ਕੋਈ ਹੋਰ ਕਰੂ। ਮੈਂ ਚਾਹੁੰਦਾ ਹੈ ਜਦੋਂ ਸਵਾਲ ਲੈਣ ਦੀ ਵਾਰੀ ਆਊ ਮੈਂ ਬਿਲਕੁਲ ਲਊਂ ਔਰ ਟਿਕਾ ਕੇ ਲਊਂ। ਯਾਦ ਰੱਖਿਓ, ਮੈਂ ਕਦੇ ਭੱਜਿਆ ਨਹੀਂ ਸਵਾਲਾਂ ਸੂਲਾਂ ਤੋਂ। ਮਤਲਬ ਅੱਜ ਵਿਡੰਬਨਾ ਹੈ, ਪੰਜਾਬ ਪੁੱਛਦਾ ਹੈ ਕਿ ਸਰਕਾਰਾਂ ਕਰਾਉਣ ਵਾਲੀਆਂ ਨੇ ਜਾਂ ਬਚਾਉਣ ਵਾਲੀਆਂ ਨੇ।
ਦੇਖੋ ਕਿੱਡੀ ਵੱਡੀ ਗੱਲ ਹੈ ਕਿ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਲੋਕਤੰਤਰ ਨੂੰ ਭੈ ਤੰਤਰ ਤਾਂ ਨਹੀਂ ਬਣਾਇਆ ਜਾ ਰਿਹਾ ਵੀ ਵੰਡ ਦੀਏ। ਜਿਹੜੀ ਅੰਬੇਡਕਰ ਸਾਹਿਬ ਨੇ ਉਹ ਫਰਟਰਨਿਟੀ ਰਚੀ ਸੀ ਵੀ ਅਸੀਂ ਸਾਡੀਆਂ ਅੱਡ-ਅੱਡ ਜ਼ਬਾਨਾਂ ਹੋ ਸਕਦਾ, ਸਾਡਾ ਅੱਡ-ਅੱਡ ਕਲਚਰ ਹੋ ਸਕਦਾ, ਪਰ ਅਸੀਂ ਇੱਕ ਪਰਿਵਾਰ ਹਾਂ, ਇੱਕ ਧਾਗੇ 'ਚ ਅੱਡ-ਅੱਡ ਬਣ ਕੇ ਪਰੋਏ ਹੋਏ, ਪਰ ਅਸੀਂ ਪਰਿਵਾਰ ਦੀ ਏਕਤਾ 'ਚ ਸਿਰਜੇ ਹੋਏ ਹਾਂ। ਇਹ ਗੁਰੂਆਂ ਦੀ ਪ੍ਰੇਰਣਾ ਹੈ। ਸਿੱਧੂ ਨੂੰ ਵੀ ਗੁਰੂਆਂ ਦੀ ਪ੍ਰੇਰਣਾ ਹੈ, ਸਮਝੋ ਨਹੀਂ। ਬੰਦ ਕਟਵਾਏ ਅਰਦਾਸਾਂ 'ਚ ਆਉਂਦਾ, ਉਪੜੀਆਂ ਲਾਈਆਂ ਆਰਿਆਂ ਨਾਲ ਚਰਾਏ, ਪਰ ਧਰਮ ਨਹੀਂ ਹਾਰਿਆ। ਝੰਡੇ ਬੋਂਗੇ ਜੁਗੋ ਜੁਗ ਅਟਲ। ਕੋਈ ਤੇ ਹੈ ਜਿਹਨੂੰ ਪਤਾ ਮੌਤ ਅਟਲ ਸੱਚ ਹੈ। ਧਰਮ ਕਾ ਜੈਕਾਰ। ਰਾਸ਼ਟਰ ਧਰਮ ਦੀ ਇਸ ਲੜਾਈ 'ਚ ਸੱਚ ਦੀ ਰਾਹ ਦੇ ਉੱਤੇ ਤਰੇਗਾ ਨਵਜੋਤ ਸਿੰਘ ਸਿੱਧੂ। ਫਿਰ ਨਫਾ ਨੁਕਸਾਨ ਜੋ ਹੁੰਦਾ ਹੋਵੇ, ਆ ਜਿਹੜੇ 13 ਵੀ ਹੈ ਨਾ, ਇਹ ਵੀ ਲੈ ਜਾ ਮਿੱਤਰ ਪਿਆਰੇ, ਰੱਖ ਤੇ ਸਿੱਧੂ ਫੇਰ ਖੜਾ ਹੋਊਗਾ, ਕਿਉਂਕਿ ਅਗਲੀ ਪੀੜ੍ਹੀ ਜੇ ਮੈਂ ਚੁੱਪ ਰਿਹਾ ਮਾਫ ਨਹੀਂ ਕਰੇਗੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਅੰਮ੍ਰਿਤਸਰ ਪਠਾਨਕੋਟ ਰੇਲ ਮਾਰਗ ਤੇ ਬਟਾਲਾ ਵਿਖੇ ਐਤਵਾਰ ਨੂੰ ਲਗਾਇਆ ਧਰਨਾ ਚੁੱਕ ਲਿਆ ਹੈ। ਰੇਲ ਰੋਕੋ ਅੰਦੋਲਨ ਦੀ ਅਗਵਾਈ ਕਰਨ ਵਾਲੇ ਕਿਸਾਨਾਂ ਤੇ ਡੀਸੀ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਧਰਨਾ ਚੁੱਕਿਆ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਭਰੋਸਾ ਦਿਵਾਏ ਜਾਣ ਤੋਂ ਬਾਅਦ ਹੀ ਧਰਨਾ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਡੀਸੀ ਗੁਰਦਾਸਪੁਰ ਅਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਮੰਗਾਂ ਪੂਰੀਆਂ ਕਰਨ ਦਾ ਤੈਅ ਸਮਾਂ ਦਿੱਤਾ ਹੈ ਅਤੇ ਉਮੀਦ ਕਰਦੇ ਹਨ ਕਿ ਉਹ ਤੈਅ ਸਮੇਂ ਤੱਕ ਉਹਨਾਂ ਦੀਆਂ ਮੰਗਾਂ, ਜਿਨ੍ਹਾਂ ਵਿੱਚ ਕਿਸਾਨਾਂ ਦੀਆਂ ਬੇਮੌਸਮੀ ਬਰਸਾਤ ਨਾਲ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ ਜਲਦ ਮਿਲਣਾ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਮੰਗ ਭਾਰਤਮਾਲਾ ਪ੍ਰੋਜੈਕਟ ਤਹਿਤ ਨਿਕਲਣ ਵਾਲੇ ਹਾਈਵੇ ਲਈ ਕਿਸਾਨਾਂ ਦੀ ਐਕਵਾਇਰ ਜ਼ਮੀਨਾਂ ਦੇ ਇਕਸਾਰ ਤੇ ਵਾਜਿਬ ਮੁਆਵਜ਼ੇ ਦੀ ਸੀ, ਉਸ ਲਈ 30 ਅਗਸਤ ਤੱਕ ਦਾ ਸਮਾਂ ਪ੍ਰਸ਼ਾਸਨ ਨੇ ਦਿੱਤਾ ਹੈ ਅਤੇ ਜੇਕਰ ਉਹ ਉਦੋਂ ਤੱਕ ਹੱਲ ਨਾ ਹੋਇਆ ਤਾਂ ਉਹ 1 ਸਤੰਬਰ ਨੂੰ ਦੁਬਾਰਾ ਰੇਲ ਰੋਕੋ ਅੰਦੋਲਨ ਕਰਨਗੇ। ਡੀਸੀ ਗੁਰਦਾਸਪੁਰ ਨੇ ਦੱਸਿਆ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਉਸ ਲਈ ਸਮਾਂ ਵੀ ਤੈਅ ਕੀਤਾ ਗਿਆ ਹੈ। ਦਰਅਸਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੱਲ ਅੰਮ੍ਰਿਤਸਰ ਪਠਾਨਕੋਟ ਰੇਲ ਮਾਰਗ ਤੇ ਬਟਾਲਾ ਰੇਲਵੇ ਸਟੇਸ਼ਨ ਵਿਖੇ ਅਣਮਿੱਥੇ ਸਮੇਂ ਤੱਕ ਦਾ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਮੈਂ ਸਰਵਣ ਸਿੰਘ ਪੰਧੇਰ ਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ। ਦੂਜਾ ਦਿਨ ਹੈ ਰੇਲ ਟਰੈਕ ਬਟਾਲਾ ਤੇ। ਤੁਸੀਂ ਵੇਖਿਆ ਹੁਣ ਟਰੈਕਟਰ ਰੇਲ ਟਰੈਕ ਤੇ ਚੜਾ ਕੇ ਜਮਹੂਰੀ ਤਰੀਕੇ ਨਾਲ ਕੇਂਦਰ ਦੀ ਤੇ ਭਗਵੰਤ ਮਾਨ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਜਰੀਆ। ਮੰਗਾਂ ਸਾਡੀਆਂ ਉਹੀ ਆ ਵੀ ਪੂਰੇ ਪੰਜਾਬ ਦੇ ਵਿੱਚ ਅੱਜ ਵੀ ਬਾਰਿਸ਼ ਹੋ ਰਹੀ ਆ, ਕਣਕ ਦੀ, ਸਬਜ਼ੀਆਂ ਦੀ, ਹੋਰਨਾਂ ਫਸਲਾਂ ਮਾਰੀਆਂ ਗਈਆਂ ਵਾ, ਉਹਦਾ ਮੁਆਵਜ਼ਾ ਸਾਨੂੰ ਦਿੱਤਾ ਜਾਵੇ। ਗਾਂ ਮੰਡੀ ਵਿੱਚ ਸਾਡੀ ਲੁੱਟ ਨਾ ਹੋਵੇ, ਉਹ ਖਰੀਦ ਦੇ ਵਿੱਚ ਸਾਨੂੰ ਛੋਟਾਂ ਦਿੱਤੀਆਂ ਜਾਣ। ਕਿਸਾਨ ਮਾਰਿਆ ਗਿਆ ਵਾ। ਸਾਰੇ ਜਿੰਨੇ ਵੀ ਬੈਂਕ ਹੈਗੇ ਆ, ਸਾਰਿਆਂ ਬੈਂਕਾਂ ਦੀਆਂ ਕਿਸ਼ਤਾਂ ਜਿਹੜੀਆਂ 6 ਮਹੀਨੇ ਅੱਗੇ ਪਾਈਆਂ ਜਾਣ ਤੇ ਵਿਆਜ ਮਾਫ ਕੀਤਾ ਜਾਵੇ। ਇਹਦੇ ਨਾਲ ਜਿਹੜਾ ਪੂਰੇ ਪੰਜਾਬ ਵਿੱਚ ਭਾਰਤਮਾਲਾ ਯੋਜਨਾ ਤਹਿਤ ਸੜਕਾਂ ਨਿਕਲ ਰਹੀਆਂ, ਉਹਨਾਂ ਦਾ ਯੋਗ ਮੁਆਵਜ਼ਾ, ਗੰਨੇ ਦਾ ਬਕਾਇਆ, ਇਹ ਜਿਹੜੇ ਮਸਲੇ ਆ ਤੁਰੰਤ ਹੱਲ ਕੀਤੇ ਜਾਣ। ਅੱਜ ਡੀਸੀ ਸਾਹਿਬ ਆਏ ਨੇ ਗੁਰਦਾਸਪੁਰ, ਉਹਨਾਂ ਨੇ ਗਰਾਊਂਡ ਹੋਇਆ ਵਾ, ਐਸਐਸਪੀ ਬਟਾਲਾ ਨੇ, ਉਹਨਾਂ ਨੇ ਕੁਝ ਪ੍ਰਪੋਜ਼ਲ ਸਾਨੂੰ ਦਿੱਤੀ ਹੈਗੀ ਆ ਜਿਹੜੀ ਅਸੀਂ ਵਿਚਾਰ ਕਰਨੀ ਹੈਗੀ ਆ। ਹਾਂ, ਉਹ ਵਿਚਾਰ ਕਰਕੇ ਅਗਲੀ ਗੱਲ ਦਾ ਪਤਾ ਲੱਗੂ। ਅਸੀਂ ਤਾਂ ਤੁਹਾਡੇ ਮਾਧਿਅਮ ਤੇ ਜਾਈ ਬੇਨਤੀ ਕਰਾਂਗੇ ਵੀ ਮੁੱਖ ਮੰਤਰੀ ਸਾਹਿਬ ਖੁਦ ਦਖਲਅੰਦਾਜ਼ੀ ਦੇਣ, ਠੀਕ ਹੈ ਜੀ, ਅਰੇ ਮਸਲਿਆਂ ਨੂੰ ਹੱਲ ਕਰਾਉਣ। ਸਾਡਾ ਰੇਲ ਜਾਮ ਕਰਨਾ ਕੋਈ ਅਣਖ ਦਾ ਸਵਾਲ ਨਹੀਂ ਹੈ। ਰੇਲ ਜਾਮ ਕਰਕੇ ਆਪਣੀਆਂ ਮੰਗਾਂ ਨੂੰ ਮਨਾਉਣ ਦਾ ਇੱਕ ਤਰੀਕੇਕਾਰ ਹੈਗਾ। ਤਾਂ ਅਸੀਂ ਚਾਹਾਂਗੇ ਵੀ ਪ੍ਰਚਾਰ ਮਾਧਿਅਮਾਂ 'ਚ ਸਾਡੀ ਆਵਾਜ਼ ਦੇਸ਼ ਦੁਨੀਆ ਤੱਕ ਪਹੁੰਚੇ, ਤਾਂ ਜੋ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਮਸਲੇ ਆ ਉਹ ਪਹਿਲ ਦੇ ਆਧਾਰ ਤੇ ਹੱਲ ਹੁੰਦੇ ਜਾਣ। ਪੋਲਟਰੀ ਫਾਰਮ ਜਿਹੜੇ ਕਮਰਸ਼ੀਅਲ ਲੈਵਲ ਤੇ ਹੈਗੇ ਆ, ਜਿਹੜੇ ਨਿਯਮਾਂ ਦੀ ਉਲੰਘਣਾ ਕਰਕੇ ਬਣੇ ਹੋਏ ਆ, ਗੁਰਦਾਸਪੁਰ 'ਚ ਵੀ ਆ, ਉਹਨਾਂ ਨੂੰ ਬੰਦ ਕਰਨ ਦਾ ਸਵਾਲ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਰਲ ਕੇ ਉਹਨਾਂ ਨੂੰ ਚਲਾ ਰਿਹਾ। ਇਹ ਮੁੱਦੇ ਵੀ ਹੈਗੇ ਆ। ਆਸ ਰੱਖਾਂਗੇ ਵੀ ਸਮਾਂ ਰਹਿੰਦਿਆਂ ਸਰਕਾਰ ਸਾਡੇ ਮਸਲਿਆਂ ਦਾ ਹੱਲ ਕਰੂਗੀ। ਧੰਨਵਾਦ। ਇੰਡੀਆ ਵਿੱਚ ਪੱਤਰਕਾਰਾਂ ਤੇ ਸੰਪਾਦਕਾਂ ਦੀ ਨਾਮੀ ਸੰਸਥਾ ਐਡੀਟਰਜ਼ ਗਿਲਡ ਆਫ ਇੰਡੀਆ ਨੇ ਪੰਜਾਬ ਵਿੱਚ ਪੱਤਰਕਾਰਤਾ ਦੀ ਆਜ਼ਾਦੀ ਨੂੰ ਸੀਮਿਤ ਕਰਨ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਲਿਖਤੀ ਬਿਆਨ ਵਿੱਚ ਐਡੀਟਰਜ਼ ਗਿਲਡ ਆਫ ਇੰਡੀਆ ਵੱਲੋਂ ਪਿਛਲੇ ਕੁਝ ਦਿਨਾਂ ਦੌਰਾਨ ਪੰਜਾਬ ਵਿੱਚ ਪੱਤਰਕਾਰਾਂ ਤੇ ਖਬਰ ਅਦਾਰਿਆਂ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਬੰਦ ਕਰਨ ਬਾਰੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਦਾਰੇ ਨੇ ਲੋਕਾਂ ਦੀ ਇਸ ਕਾਰਵਾਈ ਨੂੰ ਮਨਮਾਨੀ ਕਰਾਰ ਦਿੱਤਾ ਹੈ।
ਐਡੀਟਰਜ਼ ਗਿਲਡ ਆਫ ਇੰਡੀਆ ਨੇ ਕਿਹਾ ਕਿ ਇਹਨਾਂ ਖਾਤਿਆਂ ਨੂੰ ਬੰਦ ਕਰਨ ਵੇਲੇ ਕਾਨੂੰਨ ਅਤੇ ਨਿਯਮਾਂ ਵਿੱਚ ਤੈਅ ਕੀਤੇ ਅਮਲ ਦੀ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਇਹ ਰੋਕਾਂ ਕੁਦਰਤੀ ਨਿਆਂ ਦੇ ਸਿਧਾਂਤ ਦੀ ਉਲੰਘਣਾ ਕਰਕੇ ਲਗਾਈਆਂ ਗਈਆਂ ਹਨ। ਅਦਾਰੇ ਨੇ ਕਿਹਾ ਕਿ ਇੰਡੀਅਨ ਸੁਪਰੀਮ ਵੱਲੋਂ ਸਰਿਆ ਸਿੰਗਲ ਬਨਾਮ ਯੂਨੀਅਨ ਆਫ ਇੰਡੀਆ ਕੇਸ ਵਿੱਚ ਸਾਫ਼ ਤਾਕੀਦ ਕੀਤੀ ਸੀ ਕਿ ਕਿਸੇ ਵੀ ਰੋਕੀ ਜਾਣ ਵਾਲੀ ਜਾਣਕਾਰੀ ਨੂੰ ਰੋਕਣ ਤੋਂ ਪਹਿਲਾਂ ਇਹ ਜਾਣਕਾਰੀ ਪਾਉਣ ਵਾਲੇ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਸੂਚਿਤ ਕਰਨ ਦਾ ਪੂਰਾ ਯਤਨ ਕੀਤਾ ਜਾਣਾ ਚਾਹੀਦਾ ਹੈ ਅਤੇ ਫੈਸਲੇ ਵਿਰੁੱਧ ਪੱਖ ਰੱਖਣ ਦਾ ਹੱਕ ਵੀ ਮਿਲਣਾ ਚਾਹੀਦਾ ਹੈ। ਐਡੀਟਰਜ਼ ਗਿਲਡ ਆਫ ਇੰਡੀਆ ਨੇ ਕਿਹਾ ਕਿ ਪੰਜਾਬ ਵਿੱਚ ਲਾਈਆਂ ਜਾ ਰਹੀਆਂ ਰੋਕਾਂ ਦੇ ਮਾਮਲਿਆਂ ਵਿੱਚ ਸੁਪਰੀਮ ਕੋਰਟ ਵੱਲੋਂ ਤੈਅ ਕੀਤੇ ਅਮਲ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਲੱਗਦਾ। ਐਡੀਟਰਜ਼ ਗਿਲਡ ਆਫ ਇੰਡੀਆ ਦੇ ਇਸ ਬਿਆਨ ਵਿੱਚ ਅਦਾਰੇ ਦੀ ਪ੍ਰਧਾਨ ਸੀਮਾ ਮੁਸਤਫਾ, ਜਨਰਲ ਸਕੱਤਰ ਅਨੰਤਨਾਥ ਅਤੇ ਖਜ਼ਾਨਚੀ ਸ਼੍ਰੀ ਰਾਮ ਪਵਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਬਰਕਰਾਰ ਰੱਖਣ ਦੇ ਹਵਾਲੇ ਨਾਲ ਪੱਤਰਕਾਰਾਂ, ਖਬਰ ਅਦਾਰਿਆਂ ਅਤੇ ਹੋਰਨਾਂ ਦੇ ਸੋਸ਼ਲ ਮੀਡੀਆ ਖਾਤੇ ਬੰਦ ਕਰਨ ਨਾਲ ਸੂਬੇ ਵਿੱਚ ਪੱਤਰਕਾਰਤਾ ਦੀ ਆਜ਼ਾਦੀ ਨੂੰ ਖੋਰਾ ਲੱਗਾ ਹੈ। ਉਹਨਾਂ ਸੂਬਾ ਤੇ ਕੇਂਦਰ ਸਰਕਾਰਾਂ ਤੇ ਕੇਂਦਰ ਦੀ ਸੂਚਨਾ ਤੇ ਤਕਨੀਕ ਵਜ਼ਾਰਤ ਨੂੰ ਰੋਕਾਂ ਦੇ ਮਾਮਲੇ ਵਿੱਚ ਸੰਜਮ ਅਤੇ ਲੋੜੀਂਦੀ ਇਤਿਹਾਤ ਵਰਤਣ ਲਈ ਬੇਨਤੀ ਕਰਦਿਆਂ ਕਿਹਾ ਕਿ ਜੇਕਰ ਕਿਤੇ ਰੋਕਾਂ ਲਾਉਣ ਦੀ ਲੋੜ ਪਵੇ ਤਾਂ ਇਹ ਤੱਥ ਆਧਾਰਿਤ ਅਤੇ ਸੁਪਰੀਮ ਕੋਰਟ ਵੱਲੋਂ ਤੈਅ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੀ ਹੋਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਪੱਤਰਕਾਰਾਂ ਤੇ ਮੀਡੀਆ ਭਾਈਚਾਰੇ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨਾਲ ਪੰਜਾਬ ਵਿੱਚ ਭੈ ਦਾ ਮਾਹੌਲ ਸਿਰਜਿਆ ਗਿਆ ਹੈ ਜੋ ਕਿ ਨਿਰਪੱਖ ਅਤੇ ਆਜ਼ਾਦ ਪੱਤਰਕਾਰਤਾ ਲਈ ਸੁਖਾਵਾਂ ਨਹੀਂ ਹੈ। ਐਡੀਟਰਜ਼ ਗਿਲਡ ਆਫ ਇੰਡੀਆ ਨੇ ਸੂਚਨਾ ਤੇ ਤਕਨੀਕ ਮੰਤਰਾਲੇ ਨੂੰ ਪਾਰਦਰਸ਼ਤਾ ਤੇ ਕਾਨੂੰਨ ਦੀ ਭਾਵਨਾ ਦਾ ਖਿਆਲ ਰੱਖਦਿਆਂ ਰੋਕਾਂ ਲਾਉਣ ਦੇ ਸਾਰੇ ਹੁਕਮ ਜਨਤਕ ਕਰਨ ਲਈ ਵੀ ਕਿਹਾ ਹੈ।